ਵਿਊਅਰਸ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਸ਼ਿਕਾਗੋ ਤੋਂ ਵੀਰ ਹਰਬਖਸ਼ ਸਿੰਘ ਜੀ ਦੀ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਸਾਡੇ ਯੋਗਾ ਸੰਬੰਧੀ ਗੁਰਮਤਿ ਵਿਚਾਰ ਸੁਣਨ ਦਾ ਮੌਕਾ ਮਿਲਿਆ, ਜਿਸ ਦੀ ਇਹਨਾਂ ਨੇ ਤਾਰੀਫ ਕੀਤੀ ਹੈ। ਇਹਨਾਂ ਨੇ ਸਾਨੂੰ ਕੁਝ ਲਿੰਕ ਵੀ ਭੇਜੇ ਹਨ ਜਿਹੜੇ ਕਿ ਯੋਗੀ ਭਜਨ ਅਤੇ ਉਸ ਦੇ ਚੇਲਿਆਂ ਨੂੰ ਬੇਨਕਾਬ ਕਰਦੇ ਹਨ। ਇਹਨਾਂ ਦਾ ਕਹਿਣਾ ਹੈ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਣ ਦੇ ਹੋਰ। ਜੀ ਡਾਕਟਰ ਸਾਹਿਬ। ਵੀਰ ਹਰਬਖਸ਼ ਸਿੰਘ ਜੀ ਦਾ ਬਹੁਤ ਧੰਨਵਾਦ। ਉਹਨਾਂ ਨੇ ਯੋਗਾ ਸੰਬੰਧੀ ਜਿਹੜਾ ਸਾਡਾ ਕਾਮੈਂਟ ਸੀ, ਕਿਉਂਕਿ ਇੱਕ ਸੈਗਮੈਂਟ ਮੁਕੰਮਲ ਇਹਦੇ 'ਤੇ ਹੀ ਸੀ, ਕਿਉਂਕਿ ਇਹ ਇਸ਼ੂ ਆਇਆ ਵੀ ਕਿਵੇਂ ਖਾਲਸਾ ਸਕੂਲ ਸਰੀ ਦੇ ਵਿੱਚ ਯੋਗਾ ਕਲਾਸਿਸ ਮੈਂਡੇਟਰੀ ਕੀਤੀਆਂ ਜੀ। ਉਹਨਾਂ ਨੇ ਉਹ ਦੇਖਣ ਤੋਂ ਬਾਅਦ ਜਿਹੜਾ ਕੁਝ ਹੋਰ ਮਟੀਰੀਅਲ ਹੈ ਇਸ ਸਾਰੇ ਦੇ ਵਿਰੋਧ 'ਚ, ਔਰ ਉਹਦੇ 'ਚ ਉਹਨਾਂ ਦਾ ਆਪਣਾ ਹੀ ਇੱਕ ਫੋਲੋਅਰ ਯੋਗੀ ਭਜਨ ਦਾ ਜਿਹੜਾ ਜਦੋਂ ਉਸ ਤੋਂ ਛੱਡ ਕੇ ਬਾਹਰ ਆਇਆ ਤਾਂ ਉਹਨੇ ਕਾਫੀ ਮਜ਼ਬੂਤੀ ਦੇ ਨਾਲ ਉਹ ਸਾਰਿਆਂ ਨੂੰ ਬੇਨਕਾਬ ਕੀਤਾ ਜੀ। ਸੋ ਉਹਨਾਂ ਨੇ ਸਾਨੂੰ ਲਿੰਕ ਵੀ ਭੇਜੇ ਨੇ ਔਰ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਇਹਨੂੰ ਜ਼ਰੂਰ ਦੇਖਣਾ ਜੀ। ਸੋ ਅਸੀਂ ਵੀਰ ਹਰਬਖਸ਼ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਅਸੀਂ ਸਾਰੇ ਹੀ ਉਹਨਾਂ ਆਪਣੇ ਦਰਸ਼ਕਾਂ ਦਾ ਜਿਹੜੇ ਫਿਕਰਮੰਦੀ ਦੇ ਨਾਲ ਜਿੱਥੋਂ ਵੀ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ, ਜਦੋਂ ਪੰਥਕ ਇਸ਼ੂ ਆਉਂਦਾ ਉਹਨਾਂ ਨੂੰ ਫਿਕਰ ਹੁੰਦਾ ਵੀ ਇਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਜੀ ਸਾਡੇ ਕੋਲ ਹੋਏ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਬ੍ਰੈਡਫੋਰਡ ਇੰਗਲੈਂਡ ਤੋਂ ਵੀਰ ਜਤਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਸਤਿ ਸ੍ਰੀ ਅਕਾਲ ਡਾਕਟਰ ਅਮਰਜੀਤ ਸਿੰਘ ਜੀ। ਸਤਿ ਸ੍ਰੀ ਅਕਾਲ। ਮੇਰਾ ਨਾਮ ਜਤਿੰਦਰ ਸਿੰਘ ਹੈ ਤੇ ਮੈਂ ਇੰਗਲੈਂਡ ਬ੍ਰੈਡਫੋਰਡ ਤੋਂ ਮੇਲ ਕਰ ਰਿਹਾ ਹਾਂ। ਮੇਰਾ ਇੱਕ ਸਵਾਲ ਹੈ, ਜਦੋਂ ਤੱਕ ਅਸੀਂ ਬਾਦਲ ਦਲ ਤੋਂ ਪੰਜਾਬ ਨੂੰ ਬਚਾ ਨਹੀਂ ਲੈਂਦੇ ਉਦੋਂ ਤੱਕ ਸਾਡੀ ਕੌਮ ਦਾ ਕੁਝ ਨਹੀਂ ਬਣ ਸਕਦਾ, ਕਿਉਂਕਿ ਸਾਨੂੰ ਲੋਕ ਨਹੀਂ ਮਾਰਦੇ, ਆਪਣੇ ਹੀ ਮਾਰਦੇ ਹਨ। ਸੰਤਾਂ ਨੂੰ ਵੀ ਸ਼ਹੀਦ ਤਾਂ ਹੀ ਕਰਵਾਇਆ ਗਿਆ ਕਿਉਂਕਿ ਉਹ ਵਿਕਾਊ ਨਹੀਂ ਸਨ ਤੇ ਹੁਣ ਖੁਦ ਦਮਦਮੀ ਟਕਸਾਲ ਵੀ ਬਾਦਲ ਦੇ ਪੈਰਾਂ ਵਿੱਚ ਬੈਠਦੀ ਹੈ। ਡਾਕਟਰ ਜੀ ਆਪਣੇ ਵਿਚਾਰ ਜ਼ਰੂਰ ਦੱਸਣੇ। ਪਹਿਲੀ ਈਮੇਲ ਦਾ ਜਵਾਬ ਦੇਣ ਲਈ ਧੰਨਵਾਦ ਜੀ। ਡਾਕਟਰ ਸਾਹਿਬ। ਵੀਰ ਜਤਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਬ੍ਰੈਡਫੋਰਡ ਇੰਗਲੈਂਡ ਤੋਂ ਲਿਖਿਆ ਜੀ। ਬੜੇ ਸੋਚ ਸਮਝ ਕੇ ਪੈਰ ਰੱਖਦੇ ਨੇ। ਪਹਿਲਾਂ ਉਹਨਾਂ ਨੇ ਸਿਰਫ ਇੱਕ ਲਾਈਨ ਲਿਖੀ ਸੀ ਕਿ ਜੀ ਮੈਂ ਟੈਸਟ ਕਰ ਰਿਹਾ, ਈਮੇਲ ਮਿਲਦੀ ਹੈ ਕਿ ਨਹੀਂ ਜੀ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਈਮੇਲ ਲਿਖੀ ਹੈ। ਸਵਾਲ ਵੀ ਉਹਨਾਂ ਦਾ ਬਹੁਤ ਪੁਖਤਾ ਹੈ ਜੀ। ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜਦੋਂ ਤੱਕ ਅਸੀਂ ਬਾਦਲ ਦਲ ਤੋਂ ਛੁਟਕਾਰਾ ਨਹੀਂ ਪਾਉਂਦੇ ਜਾਂ ਇਸ ਬਾਦਲ ਕੋੜਵੇਂ ਤੋਂ, ਉਦੋਂ ਤੱਕ ਜਿਹੜਾ ਸਾਡਾ ਇਹ ਹਾਲਾਤ ਬਦਲਣੇ ਨਹੀਂ ਨੇ ਜਾਂ ਸਾਡੇ ਲਈ ਮੰਜ਼ਿਲ ਕਰੀਬ ਨਹੀਂ ਹੋਣੀ ਜੀ। ਔਰ ਉਹਦੇ 'ਚ ਉਹਨਾਂ ਨੇ ਇੱਕ ਬੜਾ ਜਿਹੜਾ ਅਹਿਮ ਨੁਕਤਾ ਵੀ ਕਿਹਾ ਕਿ ਵੀ ਸੰਤ ਕਿਉਂਕਿ ਇਮਾਨਦਾਰੀ ਨਾਲ ਕੌਜ਼ ਨੂੰ ਸਮਰਪਿਤ ਸਨ, ਸੋ ਇਹਨਾਂ ਬੇਈਮਾਨਾਂ ਨੇ ਉਹਨਾਂ ਨੂੰ ਵੀ ਸ਼ਹੀਦ ਕਰਵਾਉਣ ਦੇ ਵਿੱਚ ਰੋਲ ਅਦਾ ਕੀਤਾ ਜੀ। ਔਰ ਅਖੀਰ ਦੇ ਵਿੱਚ ਉਹਨਾਂ ਨੇ ਜਿਸ ਟਕਸਾਲ 'ਚੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਆਏ ਔਰ ਜਿਨ੍ਹਾਂ ਨੂੰ ਸ਼ਹੀਦ ਕਰਨ ਦੇ ਲਈ ਇਹਨਾਂ ਦੇ ਨੇ ਵੀ ਜਿਵੇਂ ਕਿਹਾ ਵੀ ਇਹਨਾਂ ਨੇ ਹੀ ਬਾਦਲ ਕਿਆਂ ਨੇ ਔਰ ਅਕਾਲੀਆਂ ਦੀ ਸਿਖਰਲੀ ਲੀਡਰਸ਼ਿਪ ਨੇ ਰੋਲ ਅਦਾ ਕੀਤਾ ਜੀ। ਇਹਨਾਂ ਨੇ ਕਿਹਾ ਕਿ ਅੱਜ ਉਹਨਾਂ ਦੇ ਜਿਹੜੇ ਮੁਖੀ ਨੇ ਉਹ ਬਾਦਲ ਦੇ ਪੈਰਾਂ 'ਚ ਬੈਠੇ ਨੇ ਜੀ। ਅਸੀਂ ਇਹਨਾਂ ਦੇ ਕਨਕਲੂਜਨ ਦੇ ਨਾਲ ਸਹਿਮਤ ਹਾਂ ਬਿਲਕੁਲ ਕਿ ਜਦੋਂ ਤੱਕ ਜਿਹੜੀ ਉੱਪਰਲੀ ਲੀਡਰਸ਼ਿਪ ਹੁੰਦੀ ਹੈ, ਦੇਖੋ ਅੱਜ ਵੀ ਇਹ ਨਹੀਂ ਹੈ ਵੀ ਅਕਾਲੀ ਦਲ 'ਚ ਸਾਰੇ ਬੇਈਮਾਨ ਨੇ। ਅੱਜ ਵੀ ਕੁਛ ਥੱਲੜਾ ਤਬਕਾ ਜਿਨ੍ਹਾਂ ਦੇ ਵਿੱਚ ਵਰਕਰ, ਪੰਥ ਨੂੰ ਪਿਆਰ ਕਰਨ ਵਾਲੇ ਜਾਂ ਜਿਹੜੇ ਅਕਾਲੀ ਦਲ ਦੇ ਨਾਲ ਕਈ ਪੀੜ੍ਹੀਆਂ ਤੋਂ ਜੁੜੇ ਹੋਏ ਨੇ ਜੀ, ਉਹਨਾਂ ਦੇ ਵਿੱਚ ਸਚਿਆਰਤਾ ਵੀ ਹੈ, ਇਮਾਨਦਾਰੀ ਵੀ ਹੈ, ਪਰ ਹਿੰਮਤ ਨਹੀਂ ਹੈ ਕਿ ਉਹ ਜਾਂ ਸੰਗਠਨ ਨਹੀਂ ਹੈ ਕਿ ਉਹ ਉਸ ਸਿਖਰਲੀ ਲੀਡਰਸ਼ਿਪ ਨੂੰ ਚੈਲੰਜ ਕਰ ਸਕਣ ਜਿਹੜੀ ਕਿ ਉਹਨਾਂ ਮੂਲ ਕਦਰਾਂ ਕੀਮਤਾਂ ਦਾ ਹੀ ਉਲਟ ਭੁਗਤ ਰਹੀ ਹੈ ਜਿਨ੍ਹਾਂ ਦੇ ਉੱਤੇ ਅਕਾਲੀ ਦਲ ਹੋਂਦ 'ਚ ਆਇਆ ਸੀ ਜੀ। ਅਕਾਲੀ ਸ਼ਬਦ ਹੀ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਇਸ ਸ਼ਬਦ ਨੂੰ ਡਰਾਈਵ ਕੀਤਾ ਗਿਆ ਪੋਲੀਟੀਕਲ ਪਾਰਟੀ ਦੇ ਲਈ ਜੀ, ਸੋ ਜ਼ਾਹਰ ਹੈ ਕਿ ਅਕਾਲੀ ਫੂਲਾ ਸਿੰਘ ਜਿਨ੍ਹਾਂ ਦਾ ਅੱਜ ਵੀ ਜਦੋਂ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਅਕਾਲ ਤਖਤ ਦੀ ਅਥਾਰਟੀ ਦੀ ਗੱਲ ਕਰਦੇ ਹਾਂ ਜੀ, ਜਾਂ ਬਹਾਦਰੀ ਦੀ ਗੱਲ ਕਰਦੇ ਹਾਂ, ਜਾਂ ਅਰਦਾਸ ਦੀ ਅਹਿਮੀਅਤ ਦੀ ਗੱਲ ਕਰਦੇ ਹਾਂ ਜੀ ਜੀ, ਜਾਂ ਉਸ ਕਰੇਜ ਦੀ ਗੱਲ ਕਰਦੇ ਹਾਂ ਵੀ ਕਿਵੇਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਦੀ ਅਖਲਾਕੀ ਕਮਜ਼ੋਰੀ ਦੇ ਲਈ ਤਲਬ ਕੀਤਾ ਜੀ। ਤੇ ਅਕਾਲੀ ਫੂਲਾ ਸਿੰਘ ਦਾ ਨਾਂ ਜਿਹੜਾ ਉਹ ਲਾਈਕ ਏ ਸਟਾਰ, ਸਿਤਾਰੇ ਦੀ ਤਰ੍ਹਾਂ ਉਹ ਚਮਕਦਾ ਜੀ। ਹੁਣ ਅਕਾਲੀ ਫੂਲਾ ਸਿੰਘ ਦੇ ਨਾਲ ਹੀ ਜੁੜਿਆ ਹੋਇਆ ਸ਼ਬਦ ਅਕਾਲੀ, ਕਿਉਂਕਿ ਜਿਹੜਾ ਜਥਾ ਜਾਂ ਜਿਨ੍ਹਾਂ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਕਰਕੇ ਵੀ ਜਾਣਿਆ ਜਾਂਦਾ ਹੈ 10ਵੇਂ ਪਾਤਸ਼ਾਹ ਦੇ ਸਮੇਂ ਤੋਂ ਹੀ ਜੀ, ਉਹ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਜਿਹੜੇ ਜੂਝਦੇ ਸਨ ਤੇ ਉਹਨਾਂ ਨੇ ਅਕਾਲ ਅਕਾਲ ਗੁੰਜਾਉਂਦੇ ਸੀ ਜੀ। ਔਰ ਵੈਸੇ ਵੀ ਉਹ ਇਸ ਕਦਰ ਪਰਨਾਏ ਹੋਏ ਸੀ 10ਵੇਂ ਪਾਤਸ਼ਾਹ ਦੇ ਖਾਲਸਾ ਪੰਥ ਦੇ ਅਸੂਲਾਂ ਨੂੰ
ਜਿਸ ਦਾ ਮੁੱਢਲਾ 10ਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਿਹੜੇ ਖਾਲਸੇ ਨੂੰ ਹੁਕਮ ਕੀਤੇ, ਬਚਨ ਕੀਤੇ, ਉਹਨਾਂ 'ਚ ਇਹ ਸੀ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ का, ਦੀਦਾਰ ਖਾਲਸੇ का। ਹੋਰ ਕੋਈ ਚੀਜ਼ ਨਹੀਂ ਹੈ ਵੀ ਸਿਰਫ ਤੇ ਸਿਰਫ ਜਿਹੜੀ ਤੁਹਾਡਾ ਅਕੀਦਾ ਹੈ, ਤੁਹਾਡਾ ਵਿਸ਼ਵਾਸ ਹੈ, ਉਹ ਸਿਰਫ ਇੱਕ ਅਕਾਲ ਤੇ ਹੋਏ। ਅਕਾਲ ਉਹ ਔਰ ਅਕਾਲ ਪੁਰਖ ਸ਼ਬਦ ਹੀ ਇਸ ਗੱਲ ਦਾ ਸੂਚਕ ਹੈ ਕਿ ਜਿਹੜਾ ਮੌਤ ਤੋਂ ਪਰੇ ਜੀ, ਜਿਸ ਨੂੰ ਮੌਤ ਨਹੀਂ ਮਾਰ ਸਕਦੇ। ਸੋ ਹੁਣ ਇੱਕ ਪਾਸੇ ਉਹ ਅਕਾਲੀਆਂ ਦੀ ਗਲੋਰੀਅਸ ਹਿਸਟਰੀ ਹੈ ਔਰ ਕੋਈ ਸ਼ੱਕ ਨਹੀਂ ਹੈ ਕਿ 1920 'ਚ ਅਕਾਲੀ ਥਾਟ ਨੂੰ ਪਰਨਾ ਕੇ ਉਹਨਾਂ ਦਾ ਰੰਗ ਵੀ, ਅਕਾਲੀਆਂ ਦਾ ਨਿਹੰਗਾਂ ਦਾ ਤਾਂ ਸਾਰਾ ਬਾਣਾ ਨੀਲਾ ਹੁੰਦਾ ਜੀ ਜੀ, ਅੱਜ ਵੀ ਹੈ। ਇਹਨਾਂ ਨੇ ਟੋਕਨ ਦਸਤਾਰ ਨੀਲੀ ਰੱਖੀ ਔਰ ਉਹ ਨੀਲਾ ਰੰਗ ਵੀ ਅਕਾਲੀਆਂ ਤੋਂ ਜਾਂ ਨਿਹੰਗਾਂ ਸਿੰਘਾਂ ਤੋਂ ਜਾਂ ਖਾਲਸੇ ਦਾ ਰੰਗ ਨਿਲੰਬਰ ਧਾਰਾ ਉਸ ਨੂੰ ਅਡਾਪਟ ਕੀਤਾ। ਹੁਣ ਉਹੀ ਅਕਾਲੀ ਨੇ ਜਿਨ੍ਹਾਂ ਨੇ ਨਨਕਾਣਾ ਸਾਹਿਬ ਜਿਉਂਦੇ ਜੀ ਸਾੜੇ ਗਏ ਤੇ ਵਾਹਿਗੁਰੂ ਵਾਹਿਗੁਰੂ ਤੋਂ ਬਿਨਾਂ ਕੁਛ ਨਹੀਂ ਕਿਹਾ, ਗੁਰੂ ਕੇ ਬਾਗ 'ਚ ਡਾਂਗਾਂ ਖਾਧੀਆਂ, ਜੈਤੋ 'ਚ ਮਸ਼ੀਨ ਗਨਾਂ ਦੇ ਸਾਹਮਣੇ ਖਲੋਤੇ। ਔਰ ਉਸ ਤੋਂ ਬਾਅਦ ਵੀ 47 ਤੋਂ ਬਾਅਦ ਵੀ ਇਹ ਕ੍ਰੈਡਿਟ ਜ਼ਰੂਰ ਮਾਸਟਰ ਤਾਰਾ ਸਿੰਘ ਨੂੰ ਦੇਣਾ ਬਣਦਾ ਹੈ। ਬੇਸ਼ੱਕ 47 ਦੀ ਉਹਨਾਂ ਨੇ ਗਲਤੀ ਕੀਤੀ, ਲੇਕਿਨ ਪੰਜਾਬੀ ਸੂਬਾ ਐਜੀਟੇਸ਼ਨ ਨੂੰ ਜਾਂ ਸਿੱਖਾਂ ਨੂੰ ਸੰਗਠਿਤ ਰੱਖਣਾ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਕਿ ਲਗਭਗ 40% ਤੋਂ ਜ਼ਿਆਦਾ ਕੌਮ ਪਨਾਹਗੀਰ ਸੀ, ਘਰ-ਬਾਰ ਛੱਡ ਕੇ ਆਏ ਸੀ, ਫਿਰ ਵੀ ਉਹਨਾਂ ਨੇ 47 ਤੋਂ ਇੱਕਦਮ ਬਾਅਦ ਜਿਹੜਾ ਹੈ ਉਹ ਸਿੱਖਾਂ ਦੀਆਂ ਮੰਗਾਂ ਦੇ ਲਈ ਇੱਕ ਤੋਂ ਬਾਅਦ ਇੱਕ ਮੋਰਚਾ ਲਾਣਾ ਸ਼ੁਰੂ ਕੀਤਾ। ਹੁਣ ਜਦੋਂ ਅਸੀਂ ਅੱਜ ਦੇਖਦੇ ਹਾਂ ਵੀ ਕਿੱਥੇ ਗਈ ਅਕਾਲੀ ਸਪਿਰਿਟ, ਮੋਰਚਿਆਂ ਵਾਲੀ ਸਪਿਰਿਟ, ਤਿਆਗ ਵਾਲੀ ਸਪਿਰਿਟ, ਇਮਾਨਦਾਰੀ ਵਾਲੀ ਸਪਿਰਿਟ, ਉੱਚੇ ਆਚਰਣ, ਉੱਚੇ ਇਖਲਾਕ ਵਾਲੀ ਸਪਿਰਿਟ। ਅੱਜ ਬਾਦਲ ਦੀ ਕਮਾਂਡ ਥੱਲੇ ਇਹਨਾਂ ਦਾ ਕੋੜਮਾ, ਇਹਦਾ ਪੁੱਤਰ, ਇਹਦਾ ਜਵਾਈ, ਇਹਦੇ ਪੁੱਤਰ ਦਾ ਸਾਲਾ, ਅੱਗੋਂ ਪਤਾ ਨਹੀਂ ਕਿੰਨੇ ਰਿਸ਼ਤੇ ਹੋਰ ਨੇ, ਸਾਰੀ ਹਕੂਮਤ ਕਾਬੂ ਕੀਤੀ ਹੈ, ਸ਼੍ਰੋਮਣੀ ਕਮੇਟੀ ਕਾਬੂ ਕੀਤੀ ਹੈ, ਤਖਤ ਤਿੰਨੋਂ ਪੰਜਾਬ ਦੇ ਜਿਹੜੇ ਨੇ ਉਹਨਾਂ 'ਚ ਇਹਨਾਂ ਦੀ ਜਿਹੜੀ ਹੈ ਗੱਲ ਵਾਲੇ ਲੋਕ ਉਹੀ ਅਪਾਇੰਟ ਹੁੰਦੇ ਨੇ। ਔਰ ਇਖਲਾਕ ਕਿਸ ਹੱਦ ਤੱਕ ਡਿੱਗਿਆ ਹੋਇਆ ਇਖਲਾਕ ਹੈ, ਖਬਰਾਂ ਚੁੱਕ ਲਓ। ਕੋਈ ਅਕਾਲੀ ਜਿਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰ ਵੀ ਨੇ, ਕੋਈ ਭੁੱਕੀ ਦੇ ਕੇਸ 'ਚ ਫੜਿਆ ਜਾਂਦਾ, ਛੁੱਟ ਜਾਂਦੇ ਨੇ, ਪਰ ਇੱਕ ਵਾਰੀ ਛਾਪਾ ਪੈਂਦਾ ਖਬਰ ਤਾਂ ਆਉਂਦੀ ਹੈ। ਕੋਈ ਕੂੜ ਸੌਦੇ ਦੇ ਡੇਰੇ ਹਾਜ਼ਰੀ ਲਵਾ ਰਿਹਾ ਹੈ, ਕੋਈ ਕਿਤੇ ਗਿਆ ਹੋਇਆ। ਗੁੰਡੇ ਅੱਗੋਂ ਜਿਹੜੇ ਇਹਨਾਂ ਨੇ ਫੈਡਰੇਸ਼ਨ ਬਣਾਈ ਹੈ ਆਪਣੀ, ਉਹ ਗੁੰਡਿਆਂ ਦਾ ਟੋਲਾ ਹੈ ਕਿ ਉਹ ਜਿਵੇਂ ਜੋ ਮਰਜ਼ੀ ਹੈ ਉਹਨਾਂ ਦਾ ਲੋਕ ਤਰਾਹ ਕਰਦੇ ਨੇ। ਸੋ ਰਾਜ ਤਾਂ ਜਦੋਂ ਕਾਂਗਰਸ ਦੇ ਕੋਲ ਪਾਵਰ ਹੁੰਦੀ ਹੈ ਉਹ ਵੀ ਆਪਣੀ ਮਨਮਰਜ਼ੀ ਕਰਦੇ ਨੇ, ਪਰ ਅਕਾਲੀ ਤਾਂ ਕਿਉਂਕਿ ਲੋਕਾਂ ਦੇ ਵਿੱਚ ਇਹਨਾਂ ਦੀ ਇੱਕ ਧਾਰਮਿਕ ਛਵੀ ਰਹੀ ਹੈ, ਇੱਕ ਭਲੇ ਲੋਕ, ਕੈਦਾਂ ਕੱਟਣ ਵਾਲੇ, ਦੂਜੇ ਕੋਈ ਗੁੰਡਾ ਛਵੀ ਨਹੀਂ ਰਹੀ। ਕਾਂਗਰਸ ਬਾਰੇ ਤਾਂ ਪਹਿਲਾਂ ਤੋਂ ਹੀ ਇੱਕ ਐਨਮੀ ਜਮਾਤ ਵਾਲਾ ਜਿਹੜਾ ਹੈ ਉਹ ਸਿੱਖਾਂ ਦੀ ਪਰਸੈਪਸ਼ਨ ਹੈ ਇਹਦੇ ਬਾਰੇ। ਸੋ ਹੁਣ ਜਿਹੜਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਬੜੀ ਇਮਾਨਦਾਰੀ ਦੇ ਨਾਲ ਪੰਥਕ ਤਾਕਤ ਨੂੰ ਇੱਕ ਥਾਂ ਇਕੱਠਿਆਂ ਕਰਨ ਦਾ ਯਤਨ ਕੀਤਾ। ਅਕਾਲੀ ਦਲ ਨੂੰ ਵੀ, ਲੌਂਗੋਵਾਲ ਨੂੰ ਹਮੇਸ਼ਾ ਉਹ ਸੰਤ ਲੌਂਗੋਵਾਲ ਕਹਿ ਕੇ ਐਡਰੈਸ ਕਰਦੇ ਸੀ। ਧਰਮ ਯੁੱਧ ਮੋਰਚੇ ਵੇਲੇ 2 ਲੱਖ ਵਲੰਟੀਅਰ ਕੋਈ ਲੌਂਗੋਵਾਲ ਜਾਂ ਬਾਦਲ ਦੇ ਕਹਿਣ ਤੇ ਤਾਂ ਨਹੀਂ ਆ ਗਏ, ਸੰਤ ਪਿੰਡਾਂ ਵਾਲਿਆਂ ਦੀ ਸ਼ਖਸੀਅਤ ਸੀ। ਔਰ ਉਹ ਇਹਨਾਂ ਨੂੰ ਕਹਿੰਦੇ ਸੀ ਵੀ ਜੇ ਤੁਸੀਂ ਇਕਮੁੱਠ ਰਹੋ ਤੇ ਦਿੱਲੀ ਤਖਤ ਤੁਹਾਡੇ ਪੈਰਾਂ 'ਚ ਝੁਕੇਗਾ। ਪਰ ਇਹ ਤਾਂ ਪਹਿਲਾਂ ਹੀ ਦਿੱਲੀ ਤਖਤ ਦੇ ਪੈਰ ਜਿਹੜੇ ਨੇ ਉਹਨਾਂ ਨੇ ਫੜੇ ਹੋਏ ਸੀ, ਜਿਵੇਂ ਹੁਣ ਸਾਬਤ ਹੁੰਦਾ ਕਿ ਕਿਵੇਂ 1.5 ਦਰਜਨ ਦੇ ਕਰੀਬ ਖੁਫੀਆ ਮੀਟਿੰਗਾਂ ਇਹਨਾਂ ਨੇ ਕੀਤੀਆਂ। ਔਰ ਫਾਈਨਲ ਬੇਸ਼ੱਕ ਇੰਦਰਾ ਗਾਂਧੀ ਨੇ ਆਪਣੀ ਗੇਮ ਖੇਡਣੀ ਸੀ, ਉਹ ਕਿਸ ਅੰਦਾਜ਼ ਖੇਡਦੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹਨਾਂ ਨੇ ਫਾਈਨਲ ਸਟੇਜ 'ਤੇ ਮਈ ਦੇ ਅਖੀਰਲੇ ਦਿਨਾਂ 'ਚ ਸਿਗਨਲ ਦਿੱਤਾ ਕਿ ਭਾਈ ਸਾਡੇ ਕਾਬੂ 'ਚ ਨਹੀਂ ਹੈ, ਪਿੰਡਾਂ ਵਾਲਾ ਜਿਹੜਾ ਹੈ ਇਸ ਨੂੰ ਹੁਣ ਤੁਸੀਂ ਡੀਲ ਕਰੋ। ਸੋ ਜ਼ਾਹਰ ਹੈ ਵੀ ਇਹੀ ਹੋਰ ਮਰਵਾਣਾ ਕੀ ਹੁੰਦਾ ਜਦੋਂ ਤੁਹਾਡੀਆਂ ਨੀਤੀਆਂ ਜਿਹੜੀਆਂ ਨੇ, ਦੁਸ਼ਮਣ ਨੂੰ ਪਤਾ ਹੈ ਵੀ ਤੁਸੀਂ ਯਕਜਾਨ ਨਹੀਂ ਹੋ, ਤੁਸੀਂ ਨਾਲ ਨਹੀਂ ਖਲੋਤੇ ਹੋਏ, ਸੋਲੀਡੈਰਿਟੀ ਨਹੀਂ ਹੈ। ਬਾਕੀ ਕਿੰਨੀ ਸਾਜ਼ਿਸ਼ ਕੀਤੀ, ਕਿਹਨੇ ਕੀਤੀ, ਜ਼ਾਹਰ ਹੈ ਅਕਾਲੀ ਦਲ ਦੇ ਦਫ਼ਤਰ ਦਾ ਸੈਕਟਰੀ ਗੁਰਚਰਨ ਸਿੰਘ, ਸ਼੍ਰੋਮਣੀ ਕਮੇਟੀ ਦਾ ਸਕੱਤਰ ਅਵਨਾਸ਼ੀ ਸਿੰਘ, ਸਾਰੇ ਏਜੰਸੀਆਂ ਦੇ ਲਈ ਕੰਮ ਕਰਦੇ ਸੀ। ਉਹਨਾਂ ਨੇ ਉਸ ਲੈਵਲ 'ਤੇ ਕੀਤਾ, ਅਪਰ ਲੀਡਰਸ਼ਿਪ, ਔਰ ਬਾਦਲ ਉਹਨਾਂ 'ਚ ਸਭ ਤੋਂ ਜਿਹੜਾ ਉਹ ਵੱਡਾ ਸਾਜ਼ਿਸ਼ੀ ਹੈ। ਸੋ ਉਹਨਾਂ ਦਾ ਜਿਹੜਾ ਸਵਾਲ ਹੈ ਉਹ ਇਹ ਸਾਰਿਆਂ ਨੂੰ ਬਿਆਨ ਕਰਕੇ ਇਹੀ ਹੈ ਵੀ ਇਹਨਾਂ ਤੋਂ ਖਹਿੜਾ ਛਡਾਓ। ਸੋ ਸਾਡਾ ਵੀ ਇਹੀ ਕਹਿਣਾ ਹੈ ਕਿ ਵੀ ਅਲਟੀਮੇਟਲੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਸਰਕਾਰ ਨੇ, ਹਿੰਦੂ ਤਵੀ ਤਾਕਤਾਂ ਨੇ ਜਿਸ ਕਦਰ ਬਾਦਲ ਰਾਹੀਂ ਸਿੱਖੀ 'ਚ ਘੁਸਪੈਠ ਕੀਤੀ ਹੈ, ਸਿੱਖੀ ਨੂੰ ਡਿਲੂਟ ਕੀਤਾ ਹੈ, ਜਾਂ ਪ੍ਰੋਕਸੀ ਵਾਰ ਹਕੂਮਤ ਦੇ ਬਿਹਾਫ 'ਤੇ ਬਾਦਲ ਐਂਡ ਕੰਪਨੀ ਲੜ ਰਹੇ ਨੇ, ਇਸ 'ਚ ਜਦੋਂ ਤੱਕ ਅਸੀਂ ਇਹਨਾਂ ਤੋਂ ਖਹਿੜਾ ਨਹੀਂ ਛਡਾਵਾਂ, ਕੋਈ ਵੀ ਫਿਊਚਰ ਦੀ ਲੜਾਈ 'ਚ ਸਭ ਤੋਂ ਪਹਿਲਾ ਜਿਹੜਾ ਪਾਰਟ ਹੈ
ਉਹ ਇਹਨਾਂ ਦਾ ਧਿਆਨ ਰੱਖਣ ਵਾਲਾ ਹੋਏਗਾ ਵੀ ਇਹਨਾਂ ਦੀ ਜਕੜ ਚੋਂ ਪੰਥ ਨੂੰ ਕਿਵੇਂ ਛਡਾਇਆ ਜਾਏ ਜੀ। ਉਦੋਂ ਤੱਕ ਜਿਹੜਾ ਇਹ ਸਾਡਾ ਅਗਲਾ ਸਟੈਪ ਨਹੀਂ ਜਾਏਗਾ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਸਾਨੂੰ ਵੀਰ ਜਤਿੰਦਰ ਸਿੰਘ ਨੇ ਲਿਖਿਆ। ਜੀ ਡਾਕਟਰ ਸਾਹਿਬ ਲੈਣੇ ਤੇ ਬ੍ਰੇਕ। ਵਿਊਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।